ਹਰਜੋਤ Yeah. ਸਿੰਘ ਜੀ, ਇੱਕ ਜਿਹੜੀ ਹੈ ਨਾ ਆਪਾਂ ਸੈਨੇਟਰ ਸ਼ਮਿਟ, ਐਰਿਕ ਸ਼ਮਿਟ, ਇਹ ਨੇ ਮਜ਼ੂਰੀ ਦੇ ਯੂਐਸ ਦੇ ਜਿਹੜੇ ਸੈਨੇਟਰ, ਉਹਨਾਂ ਨੇ ਵੀ ਹੁਣ ਨਿਸ਼ਾਨਾ ਜਿਹੜਾ ਆ ਉਹ ਸਾਧਿਆ ਆ H1B ਦੇ ਉੱਤੇ। ਚਿੱਠੀ ਲਿਖੀ ਆ ਇਹਨਾਂ ਨੇ USCIS ਦੇ ਜਿਹੜੇ ਉਹ ਡਾਇਰੈਕਟਰ ਤੇ ਡਿਪਾਰਟਮੈਂਟ ਆਫ ਲੇਬਰ ਨੂੰ। ਉਹਨਾਂ ਨੇ ਚਿੱਠੀ ਦੇ ਵਿੱਚ ਮੰਗ ਕੀਤੀ ਆ ਵੀ ਭਾਈ ਜਿਹੜਾ ਇਹ H1B ਵੀਜ਼ਾ ਪ੍ਰੋਗਰਾਮ ਆ, ਇਹਦਾ ਅਬਿਊਜ਼ ਕੀਤਾ ਜਾ ਰਿਹਾ DEI ਹਾਇਰਸ ਦੇ ਲਈ। ਇਹ ਜਿਹੜੀ ਚੀਜ਼ ਉਹਨਾਂ ਨੇ ਹੁਣ ਮੋਢੇ ਲਿਆਂਦੀ ਹੈ। ਕਹਿੰਦੇ ਵੀ ਮੈਂ ਬਹੁਤ ਸੀਰੀਅਸ ਕੰਸਰਨ ਰੇਜ਼ ਕਰ ਰਿਹਾ ਆ ਵੀ ਇੱਕ ਡਿਸਟਰਬਿੰਗ ਟ੍ਰੈਂਡ ਚੱਲ ਰਿਹਾ ਆ H1B, ਯਾਨੀ ਕਿ ਖਤਰਨਾਕ ਤੇ ਬਹੁਤ ਮਾੜਾ ਜਿਹੜਾ ਇੱਕ ਇਸ ਟਾਈਮ ਸਿਲਸਿਲਾ ਚੱਲ ਰਿਹਾ H1B ਵੀਜ਼ਾ ਨੂੰ। ਵੀ ਕਹਿੰਦੇ ਵੀ ਇਹਦੀ ਆੜ ਦੇ ਵਿੱਚ ਜਿਹੜੀ ਡਾਇਵਰਸਿਟੀ, ਇਕੁਇਟੀ, ਇਨਕਲੂਜਨ DEI ਜਿਹੜੀ ਰਜੀਮ ਆ, ਉਹ ਕੰਮ ਜਿਹੜੀ ਇਸ ਦੇ ਵਿੱਚ ਕਰ ਰਹੀ ਆ। ਸੋ ਕਹਿੰਦੇ ਵੀ ਅਮਰੀਕਾ ਫਸਟ ਰਿਫਾਰਮਸ ਦੇ ਲਈ ਇਹ ਜਿਹੜੀ ਸਰਕਾਰ ਆ, ਇਹ ਜਿਹੜੀ ਐਡਮਿਨਿਸਟ੍ਰੇਸ਼ਨ ਆ, ਉਹ ਵਚਨਬੱਧ ਆ। ਤੇ ਮੈਂ ਕਹਿੰਦੇ ਵੀ ਮੈਂ ਇਹ ਕਹਿੰਦਾ ਆ ਤੁਹਾਨੂੰ ਏਜੰਸੀ ਨੂੰ ਵੀ ਤੁਸੀਂ ਆਹ ਜਿਹੜੇ ਕੰਮ ਕਰੋ। ਕਹਿੰਦੇ ਵੀ ਇਸ਼ੂ ਕਰੋ ਏਜੰਸੀ ਗਾਈਡੈਂਸ, ਕਲੈਰੀਫਾਈ ਕਰੋ ਵੀ ਜਿਹੜੀਆਂ DEI ਦੇ ਨਾਲ ਜਿਹੜੀਆਂ ਪੋਜੀਸ਼ਨਸ ਆ, ਜਾਂ ਜਿਹਨੂੰ ਸੋਸ਼ਲ ਜਸਟਿਸ ਫੰਕਸ਼ਨ, ਡਾਇਵਰਸਿਟੀ ਕੋਆਰਡੀਨੇਟਰ, DEI ਪ੍ਰੋਗਰਾਮ ਪ੍ਰੋਜੈਕਟ ਮੈਨੇਜਰ, ਸਪੈਸ਼ਲਿਸਟ ਜਾਂ ਕੰਪੈਰੇਬਲ HR ਆਈਡੀਓਲੋਜੀਕਲ ਫੰਕਸ਼ਨਸ, ਵੀ ਇਹ ਕੁਆਲੀਫਾਈ ਕਰਦੇ ਨੇ H1B ਸਪੈਸ਼ਲਿਟੀ ਆਕੂਪੇਸ਼ਨਸ ਦੇ ਲਈ, ਇਹ ਨਾ ਕਰਨ। ਵੀ ਇਹਨਾਂ ਚੀਜ਼ਾਂ ਦੇ ਲਈ ਕੋਈ ਵੀ H1B ਵਾਲਾ ਬੰਦਾ ਭਰਤੀ ਨਹੀਂ ਕੀਤਾ ਜਾਣਾ ਚਾਹੀਦਾ। ਕਹਿੰਦੇ ਵੀ ਉਹ ਜੇ ਕੋਈ ਵੀ ਇਹਨਾਂ ਜਿਹੜੀਆਂ ਪੋਜੀਸ਼ਨਸ ਦੇ ਲਈ H1B ਅਪਲਾਈ ਕਰ ਰਿਹਾ ਹੈ, ਉਹਨਾਂ ਦਾ H1B ਨਾਲ ਦੇ ਨਾਲ ਜਿਹੜਾ ਉਹ ਡਿਨਾਈ ਕੀਤਾ ਜਾਵੇ। ਕਹਿੰਦੇ ਵੀ ਜਿੰਨੇ ਵੀ ਫਾਰਮ I-129 ਆ ਜਾਂ H1B ਪਟੀਸ਼ਨਸ ਆ 2021 ਤੋਂ ਲੈ ਕੇ 2024 ਦੇ ਦਰਮਿਆਨ, ਉਹਨਾਂ ਦੇ ਸਾਰਿਆਂ ਦੇ ਆਡਿਟ ਜਿਹੜੇ ਉਹ ਹੋਣੇ ਚਾਹੀਦੇ ਆ। ਖਾਸ ਕਰਕੇ ਜਿਹੜੇ H1B ਦੀ ਆੜ ਦੇ ਵਿੱਚ DEI ਦੀਆਂ ਜਿਹੜੀਆਂ ਭਰਤੀਆਂ ਕਹਿੰਦੇ ਵੀ ਇਹਨਾਂ ਨੇ ਕੀਤੀਆਂ ਆ। ਲੋਕੀ ਤਾਂ ਸੋਚ ਰਹੇ ਸੀ ਨਾ ਵੀ ਕੱਲੀਆਂ ਅਮਰੀਕਨ ਜੌਬਸ ਨੂੰ ਖਤਰਾ ਆ, ਤੇ ਆਪਾਂ ਨੂੰ ਪਤਾ ਹੈ ਵੀ ਇਹ ਪ੍ਰਸ਼ਾਸਨ ਨੇ DEI ਦੇ ਉਲਟ ਪੂਰੀ ਜਿਹੜੀ ਇੱਕ ਮੁਹਿੰਮ ਚਲਾਈ ਆ। DEI ਇੱਕ ਹਿਸਾਬ ਦੇ ਨਾਲ ਖਤਮ ਜਿਹੜੀ ਉਹ ਇਹਨਾਂ ਨੇ ਕਰ ਦਿੱਤੀ ਹੈ ਸਾਰੇ ਹੀ ਸਰਕਾਰੀ ਜਿਹੜੇ ਅਹੁਦਿਆਂ ਚੋਂ। ਤੇ ਹੁਣ ਉਹਨਾਂ ਨੇ ਜਿਹੜੇ ਐਰਿਕ ਸ਼ਮਿਟ ਜਿਹੜੇ US ਦੇ ਸੈਨੇਟਰ ਆ ਮਜ਼ੂਰੀ ਨੇ, ਉਹਨਾਂ ਨੇ ਨਿਸ਼ਾਨਾ ਜਿਹੜਾ ਸਾਧਿਆ ਵੀ ਇਹ ਤਾਂ H1B ਦੀ ਆੜ ਦੇ ਵਿੱਚ DEI ਦੇ ਹਾਇਰ ਕਰ ਰਹੇ ਆ ਤੇ ਬਾਹਰੋਂ ਲਿਆ ਕੇ ਬੰਦੇ ਭਰਤੀ ਜਿਹੜੇ ਇਹਨਾਂ ਨੇ ਕੀਤੇ ਆ। ਤੇ 2021 ਤੋਂ 2024 ਚ ਸਾਰੇ ਜਿਹੜੇ ਫਾਰਮ ਆ ਉਹ ਆਡਿਟ ਕਰੋ ਤੇ ਅੱਗੇ ਤੋਂ ਪੱਕਾ ਬੈਨ ਜਿਹੜਾ ਇਹਨਾਂ ਦੇ ਉੱਤੇ ਲਾਓ ਵੀ ਕਿਸੇ ਨੂੰ ਵੀ ਇਹਨਾਂ ਪੋਜੀਸ਼ਨਸ ਦੇ ਲਈ H1B ਦੇ ਉੱਤੇ ਵੀਜ਼ਾ ਜਿਹੜਾ ਆ ਉਹ ਨਹੀਂ ਜਿਹੜਾ ਉਹ ਦਿੱਤਾ ਜਾਵੇਗਾ। ਸੋ ਦੋ ਕੁ ਪੇਜਾਂ ਦੀ ਇਹਨਾਂ ਨੇ ਚਿੱਠੀ ਜਿਹੜੀ ਆ ਹਰਜੋਤ ਸਿੰਘ ਜੀ ਸਪੈਸ਼ਲ ਤੌਰ ਦੇ ਉੱਤੇ ਜਿਹੜੀ ਉਹ ਲਿਖ ਕੇ ਘੱਲੀ ਆ USCIS ਨੂੰ ਤੇ ਡਿਪਾਰਟਮੈਂਟ ਆਫ ਲੇਬਰ ਨੂੰ। ਡਿਪਾਰਟਮੈਂਟ ਆਫ ਲੇਬਰ ਨੇ ਪ੍ਰੋਜੈਕਟ ਫਾਇਰਵਾਲ ਜਿਹੜਾ ਹਰਜੋਤ ਸਿੰਘ ਜੀ ਸ਼ੁਰੂ ਕੀਤਾ ਆ, ਜਿਸ ਦੇ ਵਿੱਚ H1B ਦੇ ਅਬਿਊਜ਼ ਦੀ ਜਿਹੜੀ ਉਹਨਾਂ ਨੇ ਚੈਕਿੰਗ ਕਰਨੀ ਆ ਵੀ ਕੀ ਇਹਨਾਂ ਦੇ ਕਰਕੇ ਇਹਨਾਂ ਕੰਪਨੀਆਂ ਨੇ ਕਿਤੇ H1B ਦੀ ਆੜ ਦੇ ਵਿੱਚ ਅਮਰੀਕੀ ਲੋਕਾਂ ਦੀ ਨੌਕਰੀਆਂ ਤਾਂ ਨਹੀਂ ਜਿਹੜੇ ਉਹ ਖਾ ਗਏ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ। ਸੋ ਦਿਨ ਬ ਦਿਨ H1B ਦੇ ਉਲਟ ਜਿਹੜੀਆਂ ਸੁਰਾਂ ਆ ਉਹ ਤਿੱਖੀਆਂ ਤੇ ਹੋਰ ਉੱਚੀਆਂ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ।